ਅਗਲੀ ਖਬਰ ਵੱਲ ਚਲੀਏ। ਜੋ ਰਾਮ ਮੰਦਿਰ ਨੂੰ ਲੈ ਕੇ ਹੈਗਾ। ਆਪਾਂ ਸਵੇਰੇ ਵੀ ਖਬਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਸੀਗੀਆਂ, ਮਿੰਟੂ ਗੁਰਸਰੀਆ ਤੇ ਪ੍ਰਵੀਨ ਸ਼ਰਮਾ ਹੋਣੀ। ਸੋ ਆਪਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੀ ਕੁਝ ਵਾਪਰਿਆ, ਜੋ ਅਮਰੀਕਾ ਦੇ ਮੇਜਰ ਨਿਊਜ਼ ਪੇਪਰਸ ਹੈਗੇ ਆ, ਉਹਨਾਂ ਨੇ ਇਹ ਸਾਰੀ ਇੰਸੀਡੈਂਟ ਨੂੰ ਬਹੁਤ ਜ਼ਿਆਦਾ ਜਿਹੜਾ ਕਵਰ ਕੀਤਾ। ਹਾਲਾਂਕਿ ਇੱਕ ਨਿਊਜ਼ ਪੇਪਰ ਨੇ ਇਹ ਲਿਖਿਆ ਵੀ ਇੰਡੀਆ ਦਾ 99.9% ਜਿਹੜਾ ਮੀਡੀਆ ਆ ਉਹ ਲਗਾਤਾਰ 100 150 ਘੰਟਾ ਲਾਈਵ ਕਵਰੇਜ ਉੱਥੋਂ ਦਿੰਦਾ ਰਿਹਾ। ਕੋਈ ਵੀ ਮੀਡੀਆ ਜਿਹੜਾ ਆ ਉਹ ਜਿਹੜਾ ਅਨਵਾਇਸਡ ਨਹੀਂ ਸੀ। ਤੇ ਨਿਊਯਾਰਕ ਟਾਈਮ ਨੇ ਜੋ ਅੱਜ ਆਰਟੀਕਲ ਲਿਖਿਆ, ਉਹਦੇ ਜਿਹੜੀ ਹੈਡਲਾਈਨ ਉਹਨੇ ਇਹ ਲਿਖੀ ਆ, ਮੋਦੀ ਓਪਨਸ ਏ ਜਾਇੰਟ ਟੈਂਪਲ ਇਨ ਟ੍ਰਾਇੰਫ ਫॉर ਇੰਡੀਆਜ਼ ਹਿੰਦੂ ਨੈਸ਼ਨਲਿਸਟ। ਉਹਨਾਂ ਨੇ ਦੱਸਿਆ ਵੀ ਹਾਲਾਂਕਿ ਜਦੋਂ ਮੋਦੀ ਹੁਣੀ ਬੋਲੇ ਆ, ਉਹਦੇ 'ਚ ਇਹ ਆ ਵੀ ਭਗਵਾਨ ਰਾਮ ਆ ਗਏ ਆ ਸਾਡੀਆਂ ਜਿਹੜੀਆਂ ਸਦੀਆਂ ਤੋਂ ਪੇਸ਼ੈਂਸ ਤੋਂ ਤੇ ਸੈਕਰੀਫਾਈਸ ਤੋਂ ਬਾਅਦ। ਇਟਸ ਦਾ ਬਿਗਨਿੰਗ ਆਫ ਨਿਊ ਏਰਾ। ਤੇ ਜੋ ਉੱਥੇ ਦੇ ਚੀਫ ਮਿਨਿਸਟਰ ਆ ਆਦਿੱਤਿਆਨਾਥ ਯੋਗੀ, ਉਹਨਾਂ ਨੇ ਜੋ ਭਾਸ਼ਣ ਦਿੱਤਾ ਉਹਦੇ 'ਚ ਉਹਨੇ ਕਿਹਾ ਵੀ ਹੁਣ ਰਾਮ ਰਾਜ ਜਿਹੜਾ ਆ ਉਹ ਸ਼ੁਰੂ ਹੋ ਗਿਆ ਹੈਗਾ। ਸੋ ਜਿਹੜੀ ਹਿਸਟਰੀ ਤਾਂ ਬਹੁਤ ਵੱਡੀ ਆ, ਆਪਾਂ ਨੂੰ ਪਤਾ 30 ਸਾਲ ਪਹਿਲਾਂ ਜੋ ਕੁਝ ਵਾਪਰਿਆ, ਹਜ਼ਾਰਾਂ ਲੋਕਾਂ ਦੀ ਮੌਤ ਵੀ ਹੋਈ, 2000 ਤੋਂ ਵੱਧ ਲੋਕਾਂ ਦੀ। ਤੇ ਸਾਰਾ ਕੁਝ ਇਹਦੇ ਸੰਬੰਧ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਬੰਦਿਆਂ ਨੇ ਜਿਹੜਾ ਅੱਗੇ ਜਾ ਕੇ ਸਾਰਾ ਕੁਝ ਇਸ ਨੂੰ ਕੰਟਰੋਲ ਕੀਤਾ ਤੇ ਇਨੌਗਰਲ ਕੀਤਾ। ਬਹੁਤ ਵਾਰ ਆਪਣੇ ਬੰਦੇ ਕਹਿੰਦੇ ਰਹਿੰਦੇ ਆ ਵੀ ਜਿਹੜਾ ਰਾਜ ਆ ਉਹਦੀ ਗੱਲ ਕਾਹਦੇ ਕਰਨੀ ਆ, ਰਾਜ ਬਿਨਾਂ ਨਾ ਧਰਮ ਚਲੇ ਹੈ। ਇਹ ਤੁਹਾਡੇ ਸਾਹਮਣੇ ਹੁਣ ਆ ਗਿਆ ਹੈਗਾ। ਤੇ ਸਾਡੇ ਰੇਡੀਓ ਸਟੇਸ਼ਨ ਤੇ ਵੀ ਬਹੁਤ ਵਾਰ ਸਾਡੇ ਹੀ ਸਰੋਤੇ ਖਾਸ ਕਰਕੇ ਕਈ ਸਿੱਖ ਵੀ ਕਾਲਾਂ ਕਰਦੇ ਰਹਿੰਦੇ, ਭਾਈ ਤੁਸੀਂ ਆ ਰੈਫਰੈਂਡਮ ਵਾਲਿਆਂ ਦੀ ਐਡ ਲਾਣੇ ਆ। ਭਈ ਜੇ 500 ਸਾਲ ਪੁਰਾਣੀ ਜਿਹੜੀ ਜੋ ਆਪਣੇ ਹਿੰਦੂ ਭਰਾ ਆ ਉਹ ਕਹਿੰਦੇ ਵੀ ਸਾਡੇ ਮੰਦਿਰ ਦੀ ਜਗ੍ਹਾ ਮਸਜਿਦ ਬਣਾਈ ਆ, ਉਹਨੂੰ ਢਾਹ ਕੇ ਉਹ ਮੰਦਿਰ ਨਹੀਂ ਬਣਾ ਸਕਦੇ। ਤੇ ਸਿੱਖ ਜਿਨ੍ਹਾਂ ਨੇ 150 ਸਾਲ ਪਹਿਲਾਂ ਰਾਜ ਕੀਤਾ, ਸਿੱਖਾਂ ਦਾ ਰਾਜ ਸੀ, ਉਹਦੀ ਗੱਲ ਕਿਉਂ ਨਹੀਂ ਕਰ ਸਕਦੇ। ਸੋ ਐਸੋਸੀਏਟਡ ਪ੍ਰੈਸ ਨੇ ਵੀ ਇਹ ਕਿਹਾ ਵੀ ਮੋਦੀ ਓਪਨਸ ਹਿੰਦੂ ਟੈਂਪਲ ਤੇ ਮਸਜਿਦ ਦੀ ਜਗ੍ਹਾ ਦੇ, ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਹਿੰਦੂ ਨੈਸ਼ਨਲਿਸਟ ਜੋ ਹੈਗੇ ਆ ਉਹਨਾਂ ਦੀ ਜਿਹੜੀ ਚੜ੍ਹਾਈ ਹੈਗੀ ਆ। ਇਲੈਕਸ਼ਨ ਡਿਕਲੇਅਰ ਹੋਣ ਵਾਲੀ ਆ ਤੇ ਇਹਦਾ ਜਿਹੜਾ ਅਸਰ ਆ ਬਹੁਤ ਵੱਡਾ ਜਿਹੜਾ ਉਹਨਾਂ ਤੇ ਪਊਗਾ। ਮੈਜੋਰਿਟੀ ਦੇ ਵਿੱਚ ਜਿਹੜਾ ਆ ਬੀਜੇਪੀ ਜਿੱਤੂਗੀ। ਜੋ ਕੁਝ ਆਪਾਂ ਦੇਖ ਰਹੇ ਆ, ਪੂਰੇ ਦਾ ਪੂਰਾ ਇੰਡੀਆ ਜਿਹੜਾ ਆ ਉਹ ਖੁਸ਼ੀ ਦੇ ਵਿੱਚ ਜਿਹੜਾ ਰਚਿਆ ਹੋਇਆ ਸੀ। ਸਾਰੇ ਪਾਸੇ ਛੁੱਟੀਆਂ ਕੀਤੀਆਂ ਗਈਆਂ ਸੀ। ਈਵਨ ਜਿਹੜੀ ਉੱਥੇ ਦੀ ਸਟਾਕ ਮਾਰਕੀਟ ਆ ਉਹ ਵੀ ਸ਼ਟ ਡਾਊਨ ਕਰ ਦਿੱਤੀ ਗਈ ਸੀ ਕੱਲ। ਜੀ ਬਿਲਕੁਲ, ਆਮ ਲੋਕਾਂ ਤੋਂ ਲੈ ਕੇ ਪੋਲੀਟੀਸ਼ੀਅਨਸ ਤੋਂ ਲੈ ਕੇ ਸਿਤਾਰੇ ਜਿਹੜੇ ਆ, ਹਰ ਇੱਕ ਜਣਾ ਉਹ ਉੱਥੇ ਪਹੁੰਚਿਆ। CNN ਦੀ ਜਿਹੜੀ ਹੈਡਲਾਈਨ ਇਹੀ ਆ ਵੀ ਮੋਦੀ ਨੇ ਕਿਹਾ ਵੀ ਹੁਣ ਨਵਾਂ ਧਾਰਮਿਕ ਇੰਡੀਆ ਜਿਹੜਾ ਡਿਵਾਈਨ ਇੰਡੀਆ ਆ ਉਹ ਸ਼ੁਰੂ ਹੋਣ ਜਾ ਰਿਹਾ। ਜਿੱਦਾਂ ਰਾਮ ਰਾਜ ਦੀ ਤੁਸੀਂ ਗੱਲ ਕੀਤੀ ਹੈ ਵੀ ਉਸ ਪਾਸੇ ਵੱਲ ਨੂੰ, ਤੇ ਕਹਿੰਦੇ ਵੀ ਨੇਸ਼ਨ ਵਾਈਡ ਇਲੈਕਸ਼ਨਸ ਤੋਂ ਪਹਿਲਾਂ ਕੰਟਰੋਵਰਸ਼ੀਅਲ ਹਿੰਦੂ ਟੈਂਪਲ ਆ ਉਸ ਦਾ ਉਦਘਾਟਨ ਮੋਦੀ ਹੋਣਾ ਨੇ ਇਸ ਦੇ ਵਿੱਚ ਕਰ ਦਿੱਤਾ ਆ। ਆਪੋਜੀਸ਼ਨ ਵੀ ਦੇਖੋ 1500 ਸਨ ਦੀ ਜਿਹੜੀ ਗੱਲ ਦੱਸੀ ਜਾਂਦੀ ਆ, ਇਹ ਮੰਨਿਆ ਜਾਂਦਾ ਵੀ ਉਦੋਂ ਉੱਥੇ ਬਾਬਰੀ ਮਸਜਿਦ ਦਾ ਉਹ ਬਣਾਇਆ ਗਿਆ ਸੀਗਾ। 1528 ਦੇ ਵਿੱਚ ਇੱਕ ਮੁਗਲ ਕਮਾਂਡਰ ਹੁੰਦਾ ਸੀ ਮੀਰ ਬਾਕੀ, ਉਸ ਦੇ ਦੁਆਰਾ ਉਸ ਟਾਈਮ ਦੇ ਉੱਤੇ ਮੁਗਲ ਰਾਜਾ ਸੀਗਾ ਜਿਹੜਾ ਬਾਬਰ, ਉਸ ਦੇ ਲਈ 1853 ਦੇ ਵਿੱਚ ਪਹਿਲੀ ਵਾਰੀ ਕੌਨਫਲਿਕਟ ਦੀ ਜਿਹੜੀ ਉਹ ਸ਼ੁਰੂਆਤ ਹੋਈ, ਜਿੱਥੇ ਕੁਛ ਜਿਹੜੇ ਹਿੰਦੂ ਇੱਕ ਸੈਕਸ਼ਨ ਆ ਉਹਨਾਂ ਨੇ ਇਹ ਕਿਹਾ ਸੀਗਾ ਵੀ ਇੱਥੇ ਮੰਦਿਰ ਨੂੰ ਢਾਹ ਕੇ ਬਾਬਰ ਨੇ ਜਿਹੜਾ ਆ ਇੱਥੇ ਮਸਜਿਦ ਜਿਹੜਾ ਆ ਉਹ ਬਣਾਇਆ। ਉਸ ਤੋਂ ਬਾਅਦ ਦੇ ਵਿੱਚ ਗੋਰਿਆਂ ਦਾ ਉਹ ਰਾਜ ਸੀਗਾ ਉਸ ਟਾਈਮ ਦੇ ਉੱਤੇ। ਉਹਨਾਂ ਨੇ ਇਹਨਾਂ ਦੋਨਾਂ ਦੇ ਦਰਮਿਆਨ, ਹਿੰਦੂ ਮੁਸਲਮਾਨ ਦੇ ਦਰਮਿਆਨ ਹੋਰ ਚੀਜ਼ ਨਾ ਵਧੇ, ਉਹਨਾਂ ਨੇ ਕੰਧ ਜਿਹੜੀ ਇਸ ਦੇ ਵਿੱਚ ਕੱਢ ਦਿੱਤੀ। 1900 ਜਿਹੜੀ ਆਜ਼ਾਦੀ ਫੈਲਣ ਤੋਂ ਬਾਅਦ 'ਚ 1949 ਦੇ ਵਿੱਚ ਮੌਸਕ ਜਿਹੜਾ ਆ ਡਿਸਪਿਊਟਡ ਪ੍ਰਾਪਰਟੀ ਜਿਹੜਾ ਆ ਉਹ ਸਰਕਾਰ ਦੇ ਦੁਆਰਾ ਘੋਸ਼ਿਤ ਕਰ ਦਿੱਤਾ ਗਿਆ। ਫਿਰ ਲਾ ਸੂਟਾਂ ਦਾ ਜਿਹੜਾ ਕੰਮ ਆ ਉਹ ਸ਼ੁਰੂ ਹੋਇਆ। 4 ਵੱਖ-ਵੱਖ ਸਿਵਲ ਲਾ ਸੂਟ ਹੋਏ। ਫਿਰ ਇੱਕ ਹਿੰਦੂ ਟੈਂਪਲ ਕਮੇਟੀ 1984 ਦੇ ਵਿੱਚ ਜਿਹੜੀ ਵਿਸ਼ਵ ਹਿੰਦੂ ਪਰਿਸ਼ਦ ਆ, ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਮੰਦਿਰ ਜਿਹੜਾ ਉਹ ਬਣਾਉਣਾ ਆ। ਫਿਰ ਜਿਹੜੇ ਕੁਛ ਲੋਕਾਂ ਨੇ ਜਾ ਕੇ ਅੰਦਰ ਫਿਰ ਰਾਮ ਦੀ ਜਿਹੜੀ ਮੂਰਤੀ ਆ ਉਹ ਉੱਥੇ ਰੱਖ ਦਿੱਤੀ ਸੀ। ਫਿਰ 1992 ਦੇ ਵਿੱਚ ਸਭ ਨੂੰ ਪਤਾ ਆ ਦਸੰਬਰ ਦੇ ਵਿੱਚ ਇਹ ਵਾਪਰਿਆ ਸੀਗਾ, ਜਦੋਂ ਇਹ ਬਾਬਰੀ ਮਸਜਿਦ ਨੂੰ ਉੱਥੇ ਢਾਹ ਦਿੱਤਾ ਗਿਆ।
2003 ਦੇ ਵਿੱਚ ਆਰਕੀਓਲੋਜੀ ਸਰਵੇ ਕਰਾਇਆ ਗਿਆ, ਜਿਸ ਦਾ ਨਤੀਜਿਆਂ ਨੂੰ ਇਹ ਦੱਸਿਆ ਗਿਆ, ਇਹ ਉਸ ਦੇ ਵਿੱਚ ਨਤੀਜੇ ਆਏ ਵੀ ਹਾਂ ਇੱਥੇ ਪਹਿਲੋਂ ਮੰਦਿਰ ਹੁੰਦਾ ਸੀ, ਜਿਨ੍ਹਾਂ ਦਾ ਜਿਹੜੀ ਮੁਖਾਲਫਤ ਆ ਉਹ ਮੁਸਲਿਮ ਭਾਈਚਾਰੇ ਨੇ ਉਦੋਂ ਕੀਤੀ। ਕਹਿੰਦੇ ਵੀ ਸਾਨੂੰ ਇਹਨਾਂ ਫਾਈਂਡਿੰਗਸ ਦੇ ਉੱਤੇ ਪ੍ਰੋਬਲਮ ਜਿਹੜੀ ਉਹ ਹੈਗੀ ਆ। ਫਿਰ ਇਵੈਂਚੁਅਲੀ ਕਰਦੇ 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 ਟਰਸਟ ਵੀ ਬਣ ਗਿਆ। 2020 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਉੱਥੇ ਫਾਊਂਡੇਸ਼ਨ ਸਟੋਨ ਵੀ ਜਿਹੜੀ ਉਹ ਰੱਖ ਦਿੱਤੀ। ਹੁਣ ਤੁਸੀਂ ਇਹ ਦੇਖੋ ਵੀ ਮੈਜੋਰੀਟੇਰੀਅਨ ਲੋਕਾਂ ਦੀ ਹਮਦਰਦੀ ਦੇ ਲਈ ਤੇ ਉਹਨਾਂ ਦੀ ਮੰਗ ਨੂੰ ਮੰਨਣ ਦੇ ਲਈ ਡੈਮੋਕ੍ਰੇਸੀ ਜ਼ਰੂਰ ਛਿੱਕੇ ਜਿਹੜੀ ਉਹ ਟੰਗੀ ਜਾਂਦੀ ਰਹੀ ਆ, ਤੇ ਉਹੀ ਚੀਜ਼ ਇਸ ਦੇ ਵਿੱਚ ਦੇਖਣ ਨੂੰ ਮਿਲੀ ਆ। ਹੁਣ ਜਿਹੜੀ ਆਪੋਜੀਸ਼ਨ ਆ ਉਹਦੇ ਵਿੱਚ ਇਹ ਥੋੜੀ ਕਹਿ ਰਹੀ ਆ ਵੀ ਜਿਹੜਾ ਮਸਜਿਦ ਨੂੰ ਢਾਹ ਕੇ ਮੰਦਿਰ ਬਣਾਉਣਾ ਵੀ ਉਹ ਚੀਜ਼ ਗਲਤ ਆ। ਉਹ ਇਹ ਕਹਿ ਰਹੀ ਆ ਵੀ ਸ਼ੰਕਰਾਚਾਰਿਆ ਨੂੰ ਨਹੀਂ ਆਉਣ ਦਿੱਤਾ ਗਿਆ, ਵੀ ਇਸ ਲਈ ਉਹ ਮੰਨਦੇ ਨਹੀਂ। ਉਹ ਕਦੀ ਵੀ ਨਹੀਂ ਇਸ ਚੀਜ਼ ਤੋਂ ਜਿਹੜਾ ਉਹ ਕਹਿ ਰਹੇ, ਕਿਉਂਕਿ ਉਹਨਾਂ ਨੂੰ ਵੀ ਪਤਾ ਆ ਵੀ ਮੈਜੋਰਟੀ ਦੇ ਲਈ ਜੇ ਵੋਟਾਂ ਉਹਨਾਂ ਨੇ ਹਾਸਲ ਕਰਦੀਆਂ ਆ ਤਾਂ ਉਸ ਦੇ ਵਿੱਚ ਉਹਨਾਂ ਨੂੰ ਮੈਜੋਰਟੀ ਦੇ ਨਾਲ ਹੀ ਉਹਨਾਂ ਦੀ ਜੋ ਮਨ ਦੇ ਵਿੱਚ ਹੈਗਾ ਆ ਉਸੇ ਨੂੰ ਹੀ ਲੈ ਕੇ ਜਿਹੜਾ ਉਹ ਚੱਲਣਾ ਪੈਣਾ ਹੈਗਾ ਆ। ਹੁਣ ਥਾਂ ਥਾਂ ਤੋਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਆ, ਹੋ ਰਹੀਆਂ ਆ। ਇਸ ਦਾ ਓਬਵੀਅਸਲੀ ਫਾਇਦਾ ਕਾਫੀ ਜਿਹੜਾ ਆ ਇਸ ਟਾਈਮ ਰੂਲਿੰਗ ਪਾਰਟੀ ਭਾਜਪਾ ਤੇ ਮੋਦੀ ਹੁਣਾਂ ਨੂੰ ਹੋਣ ਜਾ ਰਿਹਾ ਆ। ਜੇ ਕਿਸੇ ਨੂੰ ਕੋਈ ਸ਼ੱਕ ਸੀਗਾ ਵੀ ਤੀਜੀ ਟਰਮ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਉੱਥੇ ਆ ਸਕਦੇ ਆ ਕਿ ਨਹੀਂ, ਮੈਨੂੰ ਲੱਗਦਾ ਵੀ ਆਹ ਜਿਹੜੇ ਆਯੋਜਨ ਹੋਏ ਆ ਜਾਂ ਸੈਰੇਮਨੀਜ਼ ਤੇ ਜਿੱਦਾਂ ਉਹਨਾਂ ਨੂੰ ਵਧਾਈਆਂ ਮਿਲ ਰਹੀਆਂ ਤੇ ਜਿੱਦਾਂ ਉਹ ਸਾਰਾ ਕੁਝ ਹੋ ਰਿਹਾ ਆ, ਉਸ ਤੋਂ ਕਾਫੀ ਲੋਕਾਂ ਨੂੰ ਜਿਹੜਾ ਉਹ ਕਲੀਅਰ ਹੋ ਜਾਣਾ ਚਾਹੀਦਾ ਆ। ਕਾਂਗਰਸ ਵੀ ਇਹੀ ਸ਼ੋਅ ਕਰ ਰਹੀ ਹੈ ਵੀ ਸਾਨੂੰ ਜਾਣ ਨਹੀਂ ਦੇ ਰਹੇ ਅੰਦਰ, ਇਹ ਨਹੀਂ ਕੁਝ ਵੀ ਕਹਿ ਰਹੇ ਵੀ ਇਹ ਚੀਜ਼ ਗਲਤ ਹੋਈ ਸੀ, ਚੰਗੀ ਹੋਈ ਆ ਜਾਂ ਕੀ ਹੋਈ ਆ। ਉਹ ਇਹਨਾਂ ਨੂੰ ਐਂਟੀ ਹਿੰਦੂ ਸ਼ੋਅ ਕਰ ਰਹੇ ਆ ਤੇ ਉਹ ਕਹਿੰਦੇ ਵੀ ਨਹੀਂ ਜੀ ਤੁਸੀਂ ਸ਼ੰਕਰਾਚਾਰਿਆ ਨੂੰ ਨਹੀਂ ਆਉਣ ਦਿੱਤਾ ਹੈਗਾ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਉੱਥੇ ਚੱਲ ਰਿਹਾ ਆ। ਸੋ ਸਿਆਸਤ ਚੰਗੀ ਪੱਕੀ ਪਈ ਆ ਜੀ। ਆਪਾਂ ਖਬਰ ਇਸ ਕਰਕੇ ਵੀ ਸਾਂਝੀ ਕੀਤੀ ਹੈ, ਚਲੋ ਬਹੁਤ ਵੱਡੀ ਖਬਰ ਆ। ਵਧਾਈਆਂ ਜਿਹੜੇ ਹਿੰਦੂ ਵੀਰ ਜਿਨ੍ਹਾਂ ਨੂੰ ਮੰਦਿਰ ਦੀਆਂ। ਤੇ ਐਸੋਸੀਏਟਡ ਪ੍ਰੈਸ, ਵਾਸ਼ਿੰਗਟਨ ਪੋਸਟ, CNN, ਐਲ ਜਜ਼ੀਰਾ, ਜੋ ਵੀ ਬਲੂਮਬਰਗ, ਰਿਊਟਰਸ, ਨਿਊਜ਼ ਵੀਕ, ਫੋਰਸ ਮੈਗਜ਼ੀਨ, ਸਾਰਿਆਂ ਨੇ ਜੋ ਹੈ ਇਸ ਖਬਰ ਨੂੰ ਜਿਹੜਾ ਆ ਕਵਰ ਕੀਤਾ ਹੈਗਾ ਆ। ਤੇ ਸਾਰਿਆਂ ਦਾ ਖਦਸ਼ਾ ਵੀ ਇਹ ਆ ਵੀ ਜਿਹੜਾ ਹੁਣ ਜਿਸ ਤਰ੍ਹਾਂ ਆਪਾਂ ਸੋਚਦੇ ਸੀ ਵੀ ਇੰਡੀਆ ਇੱਕ ਸੈਕੂਲਰ ਕੰਟਰੀ ਆ, ਉਹ ਤੋਂ ਹਟ ਕੇ ਹੁਣ ਉਹ ਇੱਕ ਹਿੰਦੂ ਧਾਰਮਿਕ ਮੁਲਕ ਬਣ ਜਾ ਰਿਹਾ। ਤੁਸੀਂ ਜੇ ਜਿਹੜਾ ਅਦਿੱਤਿਆਨਾਥ ਜੋਗੀ ਹੈਗਾ ਉੱਥੇ ਦੇ ਚੀਫ ਮਿਨਿਸਟਰ, ਉਹਨਾਂ ਨੂੰ ਸੁਣਿਆ ਹੋਊਗਾ ਤੇ ਉਹਨਾਂ ਨੇ ਇਹ ਕਿਹਾ ਵੀ ਸਾਡਾ ਇਹ ਜਿੱਦਾਂ ਵੈਟੀਕਨ ਸਿਟੀ ਆ, ਉਹ ਉਸੇ ਤਰਜ਼ ਦੇ ਉੱਤੇ ਇੰਡੀਆ ਦਾ ਜੋ ਭਾਰਤ ਦਾ ਨੈਸ਼ਨਲ ਟੈਂਪਲ ਆ ਉਸ ਨੂੰ ਅਯੋਧਿਆ ਦਾ ਟੈਂਪਲ ਗਿਣਿਆ ਜਾਊਗਾ। ਸੋ ਜਿੱਦਾਂ ਕੋਈ ਵੀ ਨੈਸ਼ਨਲ ਚੀਜ਼ ਹੁੰਦੀ ਆ। ਤੇ ਬਾਕੀ ਤਾਂ ਬਾਰ-ਬਾਰ ਜਿਹੜੇ ਭਗਵਤ ਜਿਹੜਾ ਸੀ RSS ਦਾ ਚੀਫ, ਉਹ ਵੀ ਉੱਥੇ ਸੀ। ਉਹਨੇ ਕਿਹਾ ਵੀ 30 ਸਾਲ ਪਹਿਲਾਂ ਅਸੀਂ ਇਹ ਸੁਪਨਾ ਸੋਚਿਆ ਸੀ ਤੇ ਸਾਡਾ ਜਿਹੜਾ ਸੁਪਨਾ ਆ ਉਹ ਪੂਰਾ ਹੋ ਗਿਆ ਹੈ। ਇੱਥੇ ਟਾਈਮ ਸਕੁਏਅਰ ਦੇ ਵਿੱਚ ਵੀ ਇਸੇ ਦੌਰਾਨ ਜਦੋਂ ਉੱਥੇ ਹੋਣੇ ਸੀ, ਇੱਥੇ ਲੋਕ ਇਕੱਠੇ ਹੋਏ ਸੀ, ਨਾਰੇ ਜਿਹੜੇ ਆ ਇੱਥੇ ਵੀ ਲੱਗੇ। ਉਹ ਕਹਿੰਦੇ ਵੀ ਅਯੋਧਿਆ ਤੇ ਸ਼ੁਰੂਆਤ ਤਾਂ ਹੁਣ ਕਾਸ਼ੀ, ਵਾਰਾਣਸੀ ਤੇ ਹੋਰ ਥਾਵਾਂ ਦੇ ਵਿੱਚ ਵੀ ਆਪਾਂ ਇਹੀ ਕੁਛ ਜਿਹੜਾ ਉਹ ਕਰਨਾ ਹੈਗਾ ਆ। ਸੋ ਉਹਨਾਂ ਨੇ ਨਾਲ ਦੇ ਨਾਲ ਚੇਤਾਵਨੀ, ਚਾਹੇ ਉਹ ਬਾਹਰ ਬੈਠੇ ਆ ਚਾਹੇ ਉਹ ਉੱਥੇ ਬੈਠੇ ਆ, ਉਹਨਾਂ ਸਾਰਿਆਂ ਨੇ ਚੇਤਾਵਨੀ ਜਿਹੜੀ ਮਾਈਨੋਰਟੀਜ਼ ਨੂੰ ਜਿਹੜੀ ਉਹ ਦੇ ਦਿੱਤੀ ਆ ਵੀ ਲੀਕ ਫਿਰਨ ਜਾ ਰਹੀ ਆ। ਤੁਸੀਂ ਜਿਹੜਾ ਉਹ ਰੈਡੀ ਰਹੋ, ਜਿੱਥੇ ਸਾਡਾ ਮਨ ਕਰੂਗਾ, ਜਿੱਥੇ ਜੀ ਕਰੂਗਾ, ਆਪਾਂ ਇਵੈਂਚੁਅਲੀ ਉਹ ਚੀਜ਼ ਨੂੰ ਕੋਸ਼ਿਸ਼ ਕਰ ਸਕਦੇ ਹਾਂ। ਸੋ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਇੱਕ ਪ੍ਰੋਪੋਗੰਡਾ ਦਰਬਾਰ ਸਾਹਿਬ ਦੇ ਉਲਟ ਵੀ ਜਿਹੜਾ ਉਹ ਚੱਲਦਾ ਹੈਗਾ ਆ। ਸੋ ਆਲਰੇਡੀ ਸ਼ੁਰੂ ਕਰਤਾ ਉਹਨੇ ਬਹੁਤ ਜਗ੍ਹਾ ਦੇ ਉੱਤੇ। ਬਹੁਤ ਹਾਂਜੀ ਹਰਿਮੰਦਰ ਜਦੋਂ ਵੀ ਵਿਸ਼ਨੂੰ ਦਾ ਜਿਹੜਾ ਉਹ ਸੀਗਾ ਵੀ ਉਹਨਾਂ ਦਾ। ਸੋ ਉਹ ਵੀ ਕੌਨਫਲਿਕਟ ਯੂ ਨੈਵਰ ਨੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਅੱਗੇ ਨੂੰ ਜਿਹੜਾ ਉਹ ਵਧਣ ਜਾ ਰਿਹਾ ਆ। ਕਹਿੰਦੇ ਵੀ ਜਦੋਂ 1984 ਦੇ ਵਿੱਚ ਪਹਿਲੀ ਦੀ ਹਮਲਾ ਕੀਤਾ ਗਿਆ ਸੀਗਾ ਦਰਬਾਰ ਸਾਹਿਬ ਦੇ ਉੱਤੇ, ਇਹ ਫਿਰ ਉਸ ਤੋਂ ਕੁਝ ਸਾਲਾਂ ਬਾਅਦ ਇਹਨਾਂ ਨੇ ਬਾਬਰੀ ਮਸਜਿਦ ਦੇ ਉੱਤੇ ਵੀ ਇਦਾਂ ਕਰਕੇ ਗਾਂ ਨੂੰ ਜਿਹੜਾ ਵਧੇ ਆ। ਇਹ ਡਿਸਪਿਊਟ ਕਦੀ ਵੀ ਹੱਲ ਹੋਣ ਵਾਲਾ ਨਹੀਂ ਉੱਥੇ ਸੀਗਾ ਜਾਂ ਨਹੀਂ ਸੀਗਾ, ਪਰ ਜਿਹਦਾ ਰਾਜ ਆ, ਜਿਹਦੇ ਕੋਲ ਸੱਤਾ ਆ, ਉਹ ਉਸ ਨੂੰ ਜਿੱਦਾਂ ਵੀ ਠੀਕ ਠਹਿਰਾਉਣਾ ਚਾਹੁੰਦਾ ਆ ਉਦਾਂ ਠਹਿਰਾ ਲੈਂਦੇ ਆ। ਅਗਲੀਆਂ